ਆਪਾਂ ਅਗਲੇ ਮਸਲੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਲਤੀਫਪੁਰੇ ਮਾਮਲੇ ਦੇ ਵਿੱਚ। ਪਿਛਲੇ ਦਿਨੀਂ ਤੁਸੀਂ ਖਬਰ ਸਾਂਝੀ ਕੀਤੀ ਸੀ ਕਿ ਮਾਨ ਸਾਹਿਬ ਅਫਸਰਾਂ ਦੇ ਨਾਲ ਜਦੋਂ ਮੀਟਿੰਗ ਕਰਨ ਗਏ, ਤਾਂ ਉੱਥੇ ਮਾਨ ਸਾਹਿਬ ਅਫਸਰਾਂ ਨੂੰ ਤਲਖ ਬੋਲੇ ਵੀ ਤੁਸੀਂ ਇਹਦੇ ਨਾਲ ਸਿੱਝੇ ਨਹੀਂ ਸਹੀ ਤਰੀਕੇ ਨਾਲ। ਹੁਣ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਮਾਨ ਸਰਕਾਰ ਸਪੈਸ਼ਲ ਪੈਕੇਜ ਸਕੀਮ ਲਿਆ ਰਹੀ ਹੈ ਲਤੀਫਪੁਰੇ ਮਾਮਲੇ ਦੇ ਵਿੱਚ। ਕੀ ਇਹ ਗੱਲ ਸੱਚ ਹੈ? ਬਿਲਕੁਲ ਪ੍ਰਵੀਨ ਜੀ, ਤੁਹਾਡੇ ਵੀ ਧਿਆਨ 'ਚ ਹੋਏਗਾ, ਸਰੋਤਿਆਂ ਨੂੰ ਧਿਆਨ ਹੋਏਗਾ ਕਿ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ। ਬੇਸ਼ੱਕ ਉਸ ਦਿਨ ਨਾ ਕੋਈ ਪ੍ਰੈਸ ਨੋਟ ਸਰਕਾਰ ਨੇ ਜਾਰੀ ਕੀਤਾ, ਨਾ ਕੋਈ ਬਿਆਨ ਆਇਆ। ਬਿਲਕੁਲ। ਅੰਦਰ ਖਾਤੇ ਇੱਕ ਮੀਟਿੰਗ ਸੀ ਤੇ ਉਸ ਮੀਟਿੰਗ 'ਚੋਂ ਆਪਾਂ ਦੇ ਕੋਲ ਇੱਕ ਖਬਰ ਮਿਲੀ ਸਾਡੇ ਕੋਲ ਕਿ ਹਾਂਜੀ। ਹਾਂ, ਜਿਹੜੀ 16 ਜਨਵਰੀ ਨੂੰ ਅਫਸਰਾਂ ਨਾਲ ਮੀਟਿੰਗ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ, ਉਹ 'ਚ ਅਫਸਰਾਂ ਨਾਲ ਔਖੇ ਭਾਰੇ ਹੋਏ ਮਾਨ ਸਾਹਿਬ। ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਤੁਸੀਂ ਲਤੀਫਪੁਰ ਮਾਮਲੇ ਨੂੰ ਸਹੀ ਤਰੀਕੇ ਨਾਲ ਨਜਿੱਠਿਆ ਨਹੀਂ, ਤੁਸੀਂ ਉਸ ਨੂੰ ਸਹੀ ਤਰੀਕੇ ਨਾਲ ਸੰਭਾਲਿਆ ਨਹੀਂ, ਤੁਹਾਡੀ ਨਲਾਇਕੀ। ਉਹਦੇ ਵਿੱਚ ਜਲੰਧਰ ਜ਼ਿਲ੍ਹੇ ਦੇ DC ਵੀ ਸ਼ਾਮਲ ਸੀ, ਜਿਨ੍ਹਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਇਸ ਮਾਮਲੇ 'ਚ ਇੱਕ ਰਿਪੋਰਟ ਤਿਆਰ ਕਰੋ ਔਰ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਔਰ ਆਉਂਦੇ ਦਿਨਾਂ ਦੇ ਵਿੱਚ ਇਹ ਮਾਮਲਾ ਨਿਬੇੜੋ। ਆਪਾਂ ਉਹਨਾਂ ਪਰਿਵਾਰਾਂ ਲਈ ਮੁਆਵਜ਼ੇ ਦੀ ਰਾਸ਼ੀ ਤੈਅ ਕਰੀਏ, ਆਪਾਂ ਉਹਨਾਂ ਪਰਿਵਾਰਾਂ ਲਈ ਰਹਿਣ ਬਸੇਰੇ ਦਾ ਤੈਅ ਕਰੀਏ, ਤੇ ਜਿਹੜੇ ਉਹਨਾਂ ਨੂੰ ਭੜਕਾਉਂਦੇ ਨੇ ਜੀ ਉਹਨਾਂ ਨੂੰ ਆਪਾਂ ਸੈੱਟ ਕਰੀਏ। ਸੋ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਇਹਦੇ ਵਿੱਚ 2-3 ਪਰਿਵਾਰ ਰਸੂਖਦਾਰ ਮੰਨੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਉਹ ਚਲਾ ਰਹੇ ਨੇ ਜੀ ਧਰਨਾ। ਗਰੀਬ ਲੋਕਾਂ ਨੂੰ ਤਾਂ ਅਸੀਂ ਮਨਾ ਲਾਂਗੇ। ਮਤਲਬ ਇੱਕ ਧੱਕੇਸ਼ਾਹੀ ਦਾ ਪੈਮਾਨਾ ਵੀ ਹੈ ਸਰਕਾਰ ਦਾ ਕਿ ਕੋਈ ਨਾ, ਗਰੀਬ ਨੂੰ ਤਾਂ ਅਸੀਂ ਖਰੀਦ ਲਾਂਗੇ, ਹੈ ਨਾ। ਇਹ ਵੀ ਲੱਗਦਾ ਉਹਨਾਂ ਨੂੰ। ਪਰ ਇਹਦੇ ਵਿੱਚ ਹੁਣ ਸਰਕਾਰੀ ਧਿਰ ਵੱਲੋਂ ਜਿਹੜਾ ਹਵਾਲਾ ਦਿੱਤਾ ਜਾ ਰਿਹਾ ਪ੍ਰਵੀਨ ਜੀ, ਉਹ ਇਹ ਦਿੱਤਾ ਜਾ ਰਿਹਾ ਕਿ ਜਿੰਨਾ ਲਤੀਫਪੁਰੇ ਦਾ ਏਰੀਆ, ਆਪਾਂ ਉਦੋਂ ਵੀ ਗੱਲ ਕਰ ਰਹੇ ਸੀ, ਲਗਭਗ 1 ਏਕੜ ਦੇ ਕਰੀਬ, 1 ਏਕੜ ਤੋਂ ਥੋੜਾ ਜਿਹਾ ਵੱਧ ਹੈ ਉਹ ਜਗ੍ਹਾ। ਠੀਕ ਹੈ। ਪਰ ਹੁਣ ਇਹ ਉਸ ਨੂੰ ਇੱਥੇ ਘੁਮਾ ਰਹੇ ਨੇ ਕਿ ਇਹਦੇ ਵਿੱਚੋਂ ਨਾ 132 ਮਰਲੇ ਜਗ੍ਹਾ ਜੀ, 132 ਮਰਲੇ ਜਗ੍ਹਾ ਹੈ, ਤੇ ਕਹਿੰਦੇ 132 ਮਰਲੇ ਜਿਹੜੀ ਥਾਂ ਹੈ, ਉਸ ਥਾਂ ਦੇ ਉੱਤੇ 2-3 ਰਸੂਖਦਾਰ ਪਰਿਵਾਰਾਂ ਦਾ ਹੀ ਕਬਜ਼ਾ ਸੀ। ਠੀਕ ਹੈ। ਤੇ ਉਹ ਰਸੂਖਦਾਰ ਪਰਿਵਾਰ ਅਜਿਹੇ ਨੇ, ਕਹਿੰਦੇ ਉਹਨਾਂ ਚੋਂ 1-2 ਪਰਿਵਾਰਾਂ ਦੀਆਂ ਤਾਂ 6 ਤੋਂ 7 ਚੌਲ ਮਿੱਲਾਂ ਚੱਲਦੀਆਂ ਨੇ ਜੀ। ਤੇ ਪਰ ਇੱਥੇ ਜਿੰਨੇ ਪਰਿਵਾਰ ਵੱਸਦੇ ਨੇ, ਜਿਹੜੀ ਆਪਾਂ ਗੱਲ ਕਰ ਰਹੇ ਸੀ 35 ਤੋਂ 40 ਪਰਿਵਾਰ ਇੱਥੇ ਵੱਸਦੇ ਨੇ, 70 ਦੇ ਕਰੀਬ ਘਰ ਨੇ, ਤੇ ਉਹਦੇ ਵਿੱਚੋਂ ਸਾਰੇ ਲਗਭਗ ਉਹ ਨੇ ਜਿਹੜੇ ਪਾਕਿਸਤਾਨ ਵਾਲੇ ਪਾਸੇ ਉੱਜੜ ਕੇ ਆਏ ਨੇ। ਹੁਣ ਇਹ ਨਹੀਂ ਪਤਾ ਕਿ ਉਹਨਾਂ ਚੋਂ ਕਿਸੇ ਨੇ ਹਿੰਮਤ ਕਰਕੇ ਕੱਲ ਨੂੰ ਚੌਲ ਮਿੱਲ ਬਣਾ ਲਈ, 1 ਬਣਾ ਲਈ, 2 ਬਣਾ ਲਈਆਂ, 4 ਬਣਾ ਲਈਆਂ, ਅਗਲੇ ਨੇ ਮਿਹਨਤ ਨਾਲ ਬਣਾਈਆਂ ਕਿ ਠੱਗੀ ਨਾਲ ਬਣਾਈਆਂ, ਵੱਖਰਾ ਜਾਂਚ ਦਾ ਵਿਸ਼ਾ। ਹੁਣ ਇਹ ਚੌਲ ਮਿਲ ਦੀਆਂ ਖਾਮੀਆਂ ਲੱਭ ਕੇ ਉਹਨਾਂ ਨੂੰ ਜ਼ਬਤ ਕਰਨ ਨੂੰ ਫਿਰਦੇ ਨੇ, ਉਹ ਮਿੱਲਾਂ ਬੰਦ ਕਰਨ ਨੂੰ ਫਿਰਦੇ ਨੇ, ਤਾਂ ਕਿ ਉਹ ਲੋਕ ਧਰਨੇ ਚੋਂ ਹਟ ਕੇ ਉਧਰ ਵਾਲੇ ਪਾਸੇ ਆ ਜਾਣ। ਤੇ ਬਾਕੀ ਬਚੇ ਪਰਿਵਾਰਾਂ ਨੂੰ ਕਹਿੰਦੇ ਸੈੱਟ ਕਰੋ ਕਿ ਉਹਨਾਂ ਨੂੰ ਕਹੋ ਜੀ ਆਹ ਫਲੈਟ ਲਓ, ਅਸੀਂ ਲਿਪਾ ਪੋਚੀ ਕਰਾ ਦਿੰਨੇ ਆ, ਅਸੀਂ ਰੰਗ ਕਰਾ ਦਿੰਨੇ ਆ, ਤੇ 2-2 ਲੱਖ ਰੁਪਈਆ ਲਓ, ਤੁਹਾਡੇ ਜਵਾਕਾਂ ਦੀ ਪੜ੍ਹਾਈ ਮੁਫਤ, ਬਸ ਹੁਣ ਮਾਮਲਾ ਬੰਦ ਕਰੋ। ਇਸ ਕਵਾਇਦ ਤੇ ਹੁਕਮ ਹੋ ਗਏ ਨੇ। ਔਰ ਹੋ ਸਕਦਾ ਹੈ ਸਰਕਾਰੀ ਐਲਾਨ ਪ੍ਰਵੀਨ ਜੀ ਅਗਲੇ 2 ਜਾਂ 3 ਦਿਨਾਂ 'ਚ ਸਾਹਮਣੇ ਆ ਜਾਵੇ ਕਿ ਲਤੀਫਪੁਰਾ ਦੇ ਉਜੜੇ ਪਰਿਵਾਰਾਂ ਦੇ ਲਈ ਅਸੀਂ ਫਲੈਟ 2 ਲੱਖ ਰੁਪਈਆ ਪ੍ਰਤੀ ਪਰਿਵਾਰ ਹੈ ਤੇ ਪ੍ਰਤੀ ਘਰ, ਤੇ ਇਹਦੇ ਨਾਲ ਨਾਲ ਉਹਦੇ ਬੱਚਿਆਂ ਦੀ ਪੜ੍ਹਾਈ ਦਾ ਐਲਾਨ, ਇਹ ਸਾਰਾ ਕੁਝ ਸਰਕਾਰ ਅਗਲੇ 2 ਜਾਂ 3 ਦਿਨਾਂ 'ਚ ਐਲਾਨ ਸਕਦੀ ਹੈ। ਇਹਦੀ ਸਕ੍ਰਿਪਟ ਤਿਆਰ ਹੋ ਗਈ ਹੈ, ਲਿਖੀ ਗਈ ਹੈ, ਸਾਰਾ ਕੁਝ ਤੈਅ ਹੋ ਗਿਆ। ਤੇ ਪਰ ਪੈਰਲਰ ਉਹ ਜਿਹੜੀਆਂ 2-3 ਧੜੱਲੇਦਾਰ ਧਿਰਾਂ ਨੇ ਜਿਹੜੀਆਂ, ਜਿਨ੍ਹਾਂ ਦੇ ਸਿਰ ਤੇ ਕਹਿੰਦੇ ਲੜਾਈ ਚੱਲਦੀ ਹੈ, ਹੁਣ ਉਹਨਾਂ ਨੂੰ ਉਹਨਾਂ ਦੀਆਂ ਚੌਲ ਮਿੱਲਾਂ, ਉਹਨਾਂ ਦੇ ਕਾਰੋਬਾਰਾਂ ਦੇ ਹਵਾਲੇ ਨਾਲ ਉਲਝਾਉਣ ਦੀ ਕੋਸ਼ਿਸ਼ ਹੈ। ਜਾਂਚ ਹੋਣੀ ਚਾਹੀਦੀ ਹੈ, ਜੇ ਉਹਨਾਂ ਨੇ ਉਹਦੇ ਵਿੱਚ ਕੋਈ ਠੱਗੀ ਠੋਰੀ ਕੀਤੀ, ਉਹ ਜਾਂਚ ਹੋਣੀ ਚਾਹੀਦੀ ਹੈ। ਪਰ ਇਹ ਉਸ ਮੌਕੇ ਆਧਾਰ ਬਣਾ ਕੇ ਕਿਉਂ, ਤਾਂ ਕਿ ਇੱਕ ਪਾਸੇ ਨੂੰ ਧਿਆਨ ਹਟ ਜਾਵੇ। ਸੋ ਇਸ ਲਈ ਇਹ ਹੁਣ ਬੜਾ ਮਗਰਮੱਛ ਬੜੀਆਂ ਮੱਛੀਆਂ ਨੂੰ ਨਿਕਲਣ ਲੱਗਿਆ, ਤੇ ਉਹਦੇ ਚੱਕਰ 'ਚ ਛੋਟੀਆਂ ਮੱਛੀਆਂ ਨਾ ਮਾਰੀਆਂ ਜਾਣ, ਇਹ ਫਿਕਰ ਹੈ ਸਰ। ਇਸ ਲਈ ਦੇਖਦੇ ਹਾਂ ਕਿ ਲਤੀਫਪੁਰੇ ਮਾਮਲੇ ਵਿੱਚ ਸੱਚਮੁੱਚ ਪੀੜਤ ਪਰਿਵਾਰਾਂ ਦੀ ਸਰਕਾਰ ਬਾਂਹ ਫੜਦੀ ਹੈ ਜਾਂ ਉਹਨਾਂ ਨੂੰ ਕੋਈ ਨਵਾਂ ਧੋਖਾ ਕਰਨ ਜਾ ਰਹੀ ਹੈ, ਜਿਹਦੇ ਤੇ ਨਜ਼ਰ ਰੱਖਾਂਗੇ ਪ੍ਰਵੀਨ ਜੀ। ਜੀ ਬਿਲਕੁਲ, ਰੱਖਣੀ ਵੀ ਚਾਹੀਦੀ ਹੈ ਸ਼ਰਮਾ ਜੀ।